जी अस्सलाम वालेकुम। ਪਹਿਲਾਂ ਤੇ ਆਪਣਾ ਨਾਮ ਦੱਸਿਓ ਤੇ ਸਾਨੂੰ ਦੱਸਿਓ ਕਿ ਜਦੋਂ ਫਿਲਮ ਇੰਡਸਟਰੀ ਪੰਜਾਬੀ ਫਿਲਮ ਇੰਡਸਟਰੀ ਤੇ ਅਰੂਜ ਸੀ ਹਾਜੀ ਸੁਲਤਾਨ ਰही ਮਰਹੂਮ ਜਿਹੜੇ ਨੇ ਉਹਨਾਂ ਦੀਆਂ ਫਿਲਮਾਂ ਲੱਗਦੀਆਂ ਹੁੰਦੀਆਂ ਸਨ। ਟਿਕਟਾਂ ਦਾ ਜਿਹੜਾ ਨਾ ਬੜੀਆਂ ਲੰਮੀਆਂ ਲਾਈਨਾਂ ਲੱਗੀਆਂ ਹੁੰਦੀਆਂ। ਤੁਸੀਂ ਆਪਣੀ ਅੱਖੀ ਜੋ ਵੇਖਿਆ ਕਿ ਉਸ ਦੌਰ ਵਿੱਚ ਜੋ ਉਹ ਤੁਸੀਂ ਸਾਡੇ ਨਾਲ ਬਿਆਨ ਕਰੀ ਹੋ ਕਿ ਤੁਸੀਂ ਹਾਜੀ ਸੁਲਤਾਨ रही ਸਾਹਿਬ ਦਾ ਅਰੂਜ ਜਦੋਂ ਵੇਖਿਆ ਸੀ ਉਹ ਕੀ ਸੂਰਤ ਹਾਲ ਹੁੰਦੀ ਸੀ ਸਿਆਣਵਿਆਂ ਦੀ ਤੇ ਹਾਜੀ ਸਾਹਿਬ ਦੀ। ਵਾਲੇਕੁਮ अस्सलाम जी ਭਾਈ ਸਾਹਿਬ ਅਸੀਂ ਇਹ ਵੇਖਿਆ ਕਿ ਉਸ ਟਾਈਮ ਅਸੀਂ ਇਹ ਮੁਗਲਪੁਰ ਵਾਲੀ ਸਾਈਡ ਦੇ ਹੈਗੇ ਸੀ ਜੱਲੋ ਮੋੜ ਵਾਲੀ ਸਾਈਡ ਤੇ ਉੱਥੇ 5 ਸਿਨੇਮੇ ਹੁੰਦੇ ਸੀ ਜੀ। ਸਿਰਫ ਹੈ ਲਿੰਕ ਰੋਡ ਦੇ ਉੱਤੇ ਹੀ 5 ਸਿਨੇਮੇ ਹੁੰਦੇ ਸੀ ਮਾਸ਼ਾਅੱਲਾ। ਸ਼ਬਨਮ ਸਿਨੇਮਾ ਜਿਹੜਾ ਤੁਹਾਨੂੰ ਸ਼ਾਇਦ ਕਿਸੇ ਨੂੰ ਪਤਾ ਨਾ ਹੋਵੇ, ਸ਼ਬਨਮ ਸਿਨੇਮਾ, ਸ਼ਾਲੀਮਾਰ ਸਿਨੇਮਾ ਕਰਦੇ ਨਾਲੇ ਤੇ ਅੱਗੇ ਹੈਗਾ ਸੀ ਸ਼ਹਿਰ ਸਿਨੇਮਾ, ਅੰਗੂਰੀ ਸਿਨੇਮਾ ਤੇ ਅਲ ਰਿਆਜ਼ ਸਿਨੇਮਾ। ਅਲ ਰਿਆਜ਼ ਤੇ ਤੁਸੀਂ ਜੰਮੇ ਨਾ ਹੋਵੋ ਉਦੋਂ ਢਾਟਾ ਹੀ ਉਹਨਾਂ ਨੇ। ਅਸੀਂ ਭਾਜੀ ਉੱਥੇ ਵੈਸ਼ੀ ਗੁਜਰਨਾ ਦੀ ਫਿਲਮ ਲੱਗੀ ਸ਼ਹਿਰ ਸਿਨੇਮੇ 'ਚ। ਯਕੀਨ ਕਰੋ ਸਾਨੂੰ 5 ਸਿਨੇਮੇ ਸਿਰਫ ਭਗਵਾਨਪੁਰੇ ਦੇ ਵਿੱਚ ਹੋਣ ਦਾ ਕਰਕੇ ਸਾਨੂੰ ਟਿਕਟ ਨਹੀਂ ਮਿਲੀ, ਅਸੀਂ ਖਾਲੀ ਮੁੜ ਕੇ ਆ ਗਏ। ਤੇ ਇੱਥੇ ਜਦੋਂ ਬੜਾ ਹੀ ਅੱਛਾ ਦੌਰ ਸੀ, ਬੜਾ ਹੀ ਅੱਛਾ। ਹਾਲਾਂ ਉਹ ਰੁਪਈਆਂ 'ਚ ਟਿਕਟ ਹੈਗੀ ਸੀ, ਨਹੀਂ ਟਿਕਟ ਮਿਲੀ ਸਾਨੂੰ। ਜਦੋਂ ਅਸੀਂ ਇੱਥੇ ਲక్ష్ਮੀ ਥਾਣੀ ਲੰਘਦੇ ਸਾਂ ਇੱਥੇ ਕੋਈ ਐਸੀ ਦੀਵਾਰ ਨਹੀਂ ਸੀ ਅਸੀਂ ਵੇਖਦੇ ਕਿ ਜਿੱਥੇ ਏਡੇ ਵੱਡੇ ਕਾਲਕਾ ਫਿਲਮ ਲੱਗੀ ਸੀ, ਏਡੇ ਵੱਡੇ ਉਹ ਦਰਖਤ ਜਿੱਡੇ ਬਾਅਦ 'ਚ ਜੀ ਹਾਜੀ ਸਾਹਿਬ ਦੇ ਤਸਵੀਰਾਂ ਲੱਗੀਆਂ ਨੇ। ਕੋਈ ਦੀਵਾਰ ਕੋਈ ਐਸੀ ਨਹੀਂ ਕਿ ਜਿਹੜੀ ਚੰਨਵਰ ਆਮ ਜਦੋਂ ਲੱਗੀ ਹੈ ਜੀ ਤੇ ਆਪਣਾ ਨਗਮਾ ਸਿਨੇਮੇ 'ਚ, ਮੈਟਰੋਪੋਲ 'ਚ ਸਾਲਾ ਸਾਹਿਬ ਇਹਨਾਂ ਦੀ ਲੱਗੀ ਹੈ, ਫਿਰ ਸ਼ਬਸਤਾਨ ਦੇ ਵਿੱਚ ਇਹਨਾਂ ਦੀ ਉਹ ਆਪਣਾ ਸ਼ੇਰ ਖਾਨ ਲੱਗੀ ਹੈ ਇੱਕ ਨਹੀਂ ਨਗਮਾ ਸਿਨੇਮੇ 'ਚ, ਨਗਮਾ ਸਿਨੇਮੇ 'ਚ ਸ਼ੇਰ ਖਾਨ ਲੱਗੀ, ਮੈਟਰੋਪੋਲ 'ਚ ਉਹ ਲੱਗੀ ਹੈ ਸਾਲਾ ਸਾਹਿਬ, ਔਰ ਇਹਨਾਂ ਦੀਆਂ ਸਾਰੀਆਂ ਨਗਮਾ ਸਿਨੇਮੇ 'ਚ ਦੀ ਉਹ ਲੱਗੀ ਹੈ। ਯਾਰ ਟਿਕਟ ਨਹੀਂ ਸੀ ਮਿਲਦੀ ਹੁੰਦੀ ਇੰਨੀ ਦੁਨੀਆ ਦੇ ਇੰਨੀ। ਹਾਲਾਂ ਲਾਹੌਰ ਕਿੱਡਾ ਵੀ ਸ਼ਹਿਰ ਹੈ ਉਦੋਂ ਉਸ ਦੇ ਹਿਸਾਬ ਨਾਲ ਮਾਰਕੀਟ ਭਰੀ ਪਈ ਸਿਨੇਮਿਆਂ ਨਾਲ। ਇੱਕ ਸਿਨੇਮਾ ਨਹੀਂ ਸੀ ਬੰਦ ਹੁੰਦਾ ਭਾਜੀ ਇਹਦਾ। ਤੇ ਜਿਹਦੇ 'ਚ ਜਿੱਥੇ ਵੇਖੋ ਕਿ ਹਾਜੀ ਸਾਹਿਬ ਦੀ ਤਸਵੀਰ, ਜਿੱਥੇ ਵੇਖੋ ਹਾਜੀ ਸਾਹਿਬ ਦੀ ਫਿਲਮ ਲੱਗੀ ਤੇ ਟਿਕਟਾਂ ਨਹੀਂ ਮਿਲਦੀਆਂ ਹੁੰਦੀਆਂ। ਬੜਾ ਅੱਛਾ ਦੌਰ ਸੀ। ਕੀ ਯਾਰ ਉਦੋਂ ਦੌਰ ਸੀ ਕਿ ਅੱਲਾ ਦੇ ਉਹ ਬੰਦਿਓ ਕਿ ਸਿਰਫ ਇਨਸਾਨ ਤੇ ਇੱਕ ਫੌਤ ਹੋਇਆ ਨਾ, ਇੱਕ ਹਾਜੀ ਸਾਹਿਬ ਕਤਲ ਹੋਏ ਨੇ ਤੇ ਪੂਰੀ ਇੰਡਸਟਰੀ ਬਰਬਾਦ। ਪੂਰੀ ਵੇਖੋ ਜੀ ਦੁਨੀਆ ਦੇ ਉੱਤੇ ਜਿਹੜੇ ਇਹਨਾਂ ਨੂੰ ਵੇਖਣ ਵਾਲੇ ਮੈਂ ਇਹਨਾਂ ਦਾ ਬੜਾ ਸ਼ੁਦਾਈ। ਮੈਂ ਤੇ ਹੱਲ ਦੀ ਕਰ ਮੇਰੀ ਆ ਨਾ ਤਸਵੀਰਾਂ ਫਿਲਮਾਂ ਭਰੀਆਂ ਨੇ ਇਹਦੀਆਂ ਆਪਣੇ ਮੋਬਾਈਲ ਦੇ ਵਿੱਚ। ਤੇ ਇਹ ਹੈ ਕਿ ਇਨਸਾਨ ਇੱਕ ਫੌਤ ਹੋਇਆ ਤਾਂ ਪਤਾ ਨਹੀਂ ਕਿੰਨੀ ਦੁਨੀਆ ਦਾ ਕਾਰੋਬਾਰ ਖਤਮ ਹੋ ਗਿਆ, ਕਿੰਨੀ ਦੁਨੀਆ ਦਾ ਕਾਰੋਬਾਰ ਖਤਮ ਹੋ ਗਿਆ। ਕਿ ਜਿਨ੍ਹਾਂ ਦਾ ਹਾਜੀ ਸਾਹਿਬ ਚੁੱਲ੍ਹਾ ਚਲਾਉਂਦੇ ਸੀ ਜਾਂ ਜਿਨ੍ਹਾਂ ਦੇ ਕੋਲ ਬੱਚੀਆਂ ਦੇ ਜੇਜ਼ ਜਾਂ ਜੋ ਕੁਝ ਕਰਦੇ ਸੀ ਅਸੀਂ ਵੇਖਿਆ ਨਹੀਂ। ਪਰ ਏਡੇ ਇਨਸਾਨ ਅੱਛੇ ਜਿਹੜੇ ਨਾ, ਅਦਾਕਾਰ ਨੂੰ ਛੱਡੋ ਨਹੀਂ ਤੇ ਕੋਈ ਹੈ ਏਡੇ ਵੱਡੇ ਆ ਹੁਣ ਵੀ ਫੌਤ ਹੋਏ ਨੇ। ਹੁਣ ਹਾਲੇ ਰਾਂਝਾ ਹੁਣ ਫੌਤ ਹੋਇਆ, ਜਾਜ਼, ਮਾਈ ਹੀਰ, ਕੋਈ ਕਬਰ ਦੇ ਨਾਲ ਮੇਰੇ ਖਿਆਲ ਕੋਈ 10 ਬੰਦੇ ਨਹੀਂ ਹੋਣੇ। ਔਰ ਇੱਥੇ ਯਾਰ ਮੈਂ ਇਹਨਾਂ ਦੀ ਵਫਾਤ ਦੇ ਉੱਤੇ ਆਇਆ ਜਦੋਂ ਕਤਲ ਹਾਜੀ ਸਾਹਿਬ ਹੋਏ ਨੇ, ਆਏ ਆ ਤਾਂ ਸਾਨੂੰ ਅਸੀਂ ਇੱਥੋਂ ਦੀ ਅਸੀਂ ਮੁੜ ਕੇ ਚਲੇ ਗਏ ਹਾਂ। ਪੂਰੇ ਦਰਬਾਰ ਤੇ ਸਾਡੇ ਕੋਲੋਂ ਨਹੀਂ ਗਿਆ। ਪਤਾ ਨਹੀਂ ਕੈਮਰੇ ਉਹ ਗਿਣ ਦੱਸਦੇ ਨੇ ਕਿ 29 ਕੈਮਰੇ ਜਾਂ 15 ਕੈਮਰੇ ਜਿਹੜੇ ਉਹਨਾਂ ਨੂੰ ਕਵਰ ਕਰਨ ਡਏ ਨੇ। ਸੁਲਤਾਨ ਰही ਸਾਹਿਬ ਜਦੋਂ ਜ਼ਿੰਦਾ ਹੁੰਦੇ ਸਨ ਉਦੋਂ ਇੰਨਾ ਮਸਰੂਫ ਹੁੰਦੇ, ਕੋਈ ਫਨਕਾਰ ਮਸਰੂਫ ਨਹੀਂ ਸੀ ਹੁੰਦਾ ਉਦੋਂ, ਨਹੀਂ ਸੀ ਹੁੰਦਾ। ਤੇ ਉਦੋਂ ਉਹਨਾਂ ਸਾਰਾ ਆਪਣਾ ਮੈਨੇਜ ਕਰਦੇ ਸਨ। ਆਪਣਾ ਘਰ ਵੀ ਉਹਨਾਂ ਬੜਾ ਸੋਹਣਾ ਬਣਾਇਆ ਸੀ, ਬੜੇ ਚੰਗੇ ਤਰੀਕੇ ਨਾਲ ਮੈਨੇਜ ਕੀਤਾ। ਇਹ ਘਰ ਵਿੱਚ ਉਹਨਾਂ ਮੰਗਲਾ ਡੈਮ ਦਾ ਨਕਸ਼ਾ ਬਣਾਇਆ ਹੈ ਤੇ ਸਾਰਾ ਕੁਝ। ਇਹ ਮਸਜਿਦ ਪਿੱਛੇ ਬਣਾਈ ਨੇ, ਮਸਜਿਦ ਬੜੀ ਸੋਹਣੀ ਉਸ ਦੌਰ 'ਚ ਬਣਾਈ ਸਨ। ਬਾਅਦ 'ਚ ਕਿਸੇ ਨੂੰ ਤਫੀਕ ਨਹੀਂ ਹੋਈ ਕਿ ਰੰਗ ਹੀ ਕਰ ਦਈਏ। ਹਾਂਜੀ ਵੇਖ ਲਓ ਜੀ ਉਹ ਡੌਂਕੀ ਪੰਮ ਜਿਹੜਾ ਦੱਸਦੇ ਲੋਕ ਲੱਥਾ ਆ, ਕੋਈ ਉਹ ਹਾਲਾਤ ਰੰਗ ਰੋਗਨ ਨਹੀਂ ਹੈਗਾ। ਤੇ ਯਾਰ ਹੈਦਰ ਸੁਲਤਾਨ ਸਾਹਿਬ ਕੀ ਸੁਲਤਾਨ ਰही ਸਾਹਿਬ ਨੂੰ ਚੋਖੇ ਮਸਰੂਫ ਹੋ ਗਏ ਨੇ ਅਸਲੇ? ਨਹੀਂ ਯਾਰ ਨਹੀਂ। ਉਹਨਾਂ ਦਾ ਲਾਇਆ ਬੂਟਾ ਜਿਹੜਾ ਸਾਡੇ ਭਾਈ ਨੇ, ਉਹ ਸਾਡੇ ਛੋਟੇ ਭਾਈ ਨੇ। ਪਰ ਯਾਰ ਜੋ ਉਹਨਾਂ ਦਾ ਮਕਾਮ ਸੀ ਉਹ ਕਿਹਨੂੰ ਮਿਲ ਸਕਦਾ ਆ। ਲੇਕਿਨ ਉਹ ਸੁਲਤਾਨ रही ਸਾਹਿਬ ਦਾ ਜਿਹੜਾ ਮਤਲਬ ਘਰ ਬਣਾਇਆ, ਮਸਜਿਦ ਬਣਾਈ ਹੈ, ਬੜਾ ਸੋਹਣਾ ਆਪਣੇ ਸਜਾ ਸਵਾਰ ਕੇ ਰੱਖਿਆ ਨੇ, ਉਹ ਬਿਲਕੁਲ ਕਬਾੜ ਹੋਇਆ ਪਿਆ ਹੈ। ਕਿ ਹੈਦਰ ਸੁਲਤਾਨ ਸਾਹਿਬ ਨੂੰ ਚਾਹੀਦਾ ਨਹੀਂ ਹੈ ਕਿ ਇੱਥੇ ਮਤਲਬ ਦੇਖਭਾਲ ਕਰਨ ਆਪੇ ਥੋੜਾ ਜਿਹਾ ਕਰਨਾ ਚਾਹੀਦਾ। ਯਾਰ ਲੋਕੀ ਤੇ ਜਿਹੜੇ ਇਹੋ ਜਿਹਾ ਇਨਸਾਨਾਂ ਦੀਆਂ ਜਿਹੜੀਆਂ ਨੇ ਨਾ ਉਹ ਘਰ ਯਾਦਗਾਰਾਂ ਨੂੰ ਯਾਦਗਾਰ ਇੱਕ ਹਿਸਾਬ ਦੀਆਂ ਬਣਾ ਦਿੰਦੇ, ਉਹਨਾਂ ਦੀ ਹਿਫਾਜ਼ਤ ਕਰਦੇ ਨੇ। ਮੈਂ ਤੁਹਾਨੂੰ ਇੱਕ ਵਾਕਿਆ ਦੱਸਣਾ ਕਿ ਮੇਰਾ ਭਾਈ ਨਾ, ਅਸੀਂ ਪਿੰਡ ਦੇ ਤੇ ਸਾਨੂੰ ਦੁੱਧ ਲਿਆਉਂਦਾ ਸੀ ਇੱਥੇ, ਇੱਕ ਐਸਪੀ ਦਾ ਦੁੱਧ ਲਿਆਉਂਦਾ ਸੀ ਗੁਲਬਰਗ ਦੇ ਵਿੱਚ ਨਾ, ਮੇਰਾ ਭਾਈ ਜਿਹੜਾ ਲਿਆਉਂਦਾ ਹੁੰਦਾ ਸੀ। ਹਾਜੀ ਸਾਹਿਬ ਇਹ ਕਹਿੰਦੇ ਬਾਹਰ ਖਲੋਤੇ, ਉਹ ਭਾਈ ਮੇਰਾ ਵਾਕਿਆ ਦੱਸਦਾ ਆਂਦਾ ਉਹ ਇੱਥੇ ਬਾਹਰ ਖਲੋਤੇ ਤੇ ਆਂਦਾ ਮੈਂ ਵੇਖ ਲਿਆ ਪਰ ਆਂਦਾ ਸਮਝ ਚ ਨਾ ਲਵੇ। ਉਹ ਸਾਰਾ ਕਲੀਨ ਸ਼ੇਪ ਸਾਰਾ ਕੁਛ ਹਾਜੀ ਸਾਹਿਬ ਦੇ। ਤੇ ਆਂਦਾ ਨਾ ਉਹਨਾਂ ਮੈਨੂੰ ਖਿਲਾਰ ਕੇ ਆਂਦਾ ਦੁੱਧ ਹੀ ਯਾਰ ਸਾਨੂੰ ਵੀ ਦੁੱਧ ਪਿਆ ਦੇ ਕਰੋ। ਹਾਜੀ ਸਾਹਿਬ ਕਹਿੰਦੇ ਭਾਈ ਮੇਰੇ ਨੂੰ, ਭਾਈ ਮੇਰੇ ਦਾ ਅਮਾਨਤ ਅਲੀ ਨਾਂ ਸੀ, ਅਸੀਂ ਪਿਆਰ ਨਾਲ ਉਹਨੂੰ ਸਾਹਿਬ ਕਹਿੰਦੇ ਹਾਂ। ਉਹ ਪੀਕਅਪ ਰੋਜ਼ ਇੱਧਰ ਦੀ ਖੜਦਾ ਸੀ ਤੇ ਅੱਗੇ ਐਸਪੀ ਦੇ ਦੁੱਧ ਦੇਣ ਜਾਂਦਾ ਸੀ ਗੁਲਬਰਗ। ਤੇ ਉਹਨੇ ਆਖਿਆ ਯਾਰ ਦੁੱਧ ਸਾਨੂੰ ਵੀ ਕਿਤੇ ਦੁੱਧ ਪਿਆ ਦਿਆ ਕਰੋ। ਆਂਦਾ ਯਾਰ ਤੁਸੀਂ ਹਾਜੀ ਸਾਹਿਬ ਪੀ ਲਓ। ਆਂਦਾ ਤੂੰ ਮੈਨੂੰ ਪਛਾਣਿਆ ਮੈਂ ਕੌਣ? ਆਂਦਾ ਵੇਖ ਮੈਂ ਲਿਆ। ਤਾਂ ਸਿਰਫ ਜਾਣ ਕੇ ਉਹਨੂੰ ਸਹੀ ਤਰੀਕੇ ਨਾਲ ਵੇਖਣ ਦੀ ਕਰਕੇ ਨਾ ਆਂਦਾ ਨਹੀਂ ਜੀ ਮੈਂ ਨਹੀਂ ਤੁਹਾਨੂੰ ਪਛਾਣਿਆ। ਤਾਂ ਆਂਦਾ ਉਹਨੇ ਉੱਥੇ ਗੱਡੀ ਲਾਤੀ ਇੱਥੇ ਬੋਰਡ ਥੱਲੇ ਬ੍ਰੇਕ ਤੇ ਉਹਨਾਂ ਨੂੰ ਅੰਦਰ ਲੈ ਆਇਆ ਹਾਜੀ ਸਾਹਿਬ। ਉਹਨਾਂ ਨੂੰ ਚਾਹ ਚੂ ਪਿਆਈ, ਬਹਾਇਆ ਇੱਥੇ ਤੇ ਬਹਾ ਕੇ ਨਾ ਤੇ ਆਂਦਾ ਹਾਲੇ ਨਹੀਂ ਪਛਾਣਿਆ। ਆਂਦਾ ਨਹੀਂ। ਉਹ ਪਾ ਕੇ ਨਾ ਉੱਤੇ ਆਪਣਾ ਹੋਏ ਗਿਸ਼ੇ ਜੋ ਕੁਝ ਪਾ ਕੇ ਆਂਦਾ ਹੁਣ ਆਂਦਾ ਹਾਜੀ ਸਾਹਿਬ ਪਛਾਣ ਮੈਂ ਤੁਹਾਨੂੰ ਪਹਿਲਾਂ ਲਿਆ ਸੀ, ਸਿਰਫ ਤੁਹਾਡਾ ਇਹ ਚਿਹਰਾ ਵੇਖਣ ਦਾ ਕਰਕੇ। ਐਡੇ ਆਸ਼ਕ ਲੋਕ ਨੇ, ਐਡੇ ਆਸ਼ਕ ਲੋਕ। ਤੇ ਅਸੀਂ ਆਪ ਵੇਖੋ ਜੀ ਹੁਣ ਘਰੋਂ ਕਿੱਥੋਂ ਅਸੀਂ ਛੱਡ ਕੇ ਆਏ ਆ ਤੇ ਅਸੀਂ ਉਹਨਾਂ ਵਾਸਤੇ ਦੁਆ ਫਾਤਿਹਾ ਖਾਨੀ ਕਰਨ ਵਾਸਤੇ। ਔਰ ਯਕੀਨ ਕਰੋ ਮੈਂ ਕਈ ਦਫਾ ਆਇਆ ਜੇ
ਤੇ ਕਬਰਸਤਾਨ ਜਾਣਾ ਆ, ਉੱਥੇ ਜੋ ਕੁਛ ਆਲਮਦ ਸ਼ਰੀਫ ਪੜ੍ਹ ਕੇ, ਕੁਲ ਸ਼ਰੀਫ ਪੜ੍ਹ ਕੇ, ਉਹ ਅਦਾਕਾਰ ਇਸ ਮਹਿਕਮੇ 'ਚ ਮੇਰੀ ਸਮਝ ਨਹੀਂ ਆਉਂਦੀ ਕਿ ਐਡੇ ਅੱਛੇ ਇਨਸਾਨ ਅੱਲਾਹ ਪਾਕ ਨੇ ਬਣਾਏ ਸੀ। ਅਦਾਕਾਰ ਨੂੰ ਛੱਡੋ, ਇਹ ਇਨਸਾਨ ਬਹੁਤ ਅੱਛੇ ਸੀ। 30 ਸਾਲ ਹੋ ਗਏ ਨੇ ਮੈਨੂੰ, ਹਾਂਜੀ ਹਾਂਜੀ, ਪੂਰੇ ਮੇਰੀ ਮਾਚਾ 40 ਸਾਲ ਇਨਸਾਨ ਬਹੁਤ ਅੱਛੇ ਸੀ। ਹਾਂਜੀ ਹਾਂਜੀ, ਮੇਰੀ ਉਮਰ ਹੈ ਤੇ ਮੈਂ ਹਰ ਬਰਸੀ ਰਹਿਣਾ ਵਾ ਤੇ 30 ਸਾਲ ਹੋ ਗਏ ਨੇ ਇਹ ਬਰਸੀ ਤੇ ਮੈਂ ਨਾ ਵਾ, ਹਰ ਬਰਸੀ ਤੇ ਮੈਂ ਨਾ ਵਾ 30 ਸਾਲ ਹੋ ਗਏ ਨੇ ਮਸਲਾ, ਮੈਂ ਹਰ ਬਰਸੀ ਰਹਿਣਾ ਵਾ। 40 ਸਾਲ ਮੇਰੀ ਉਮਰ ਹੈ। ਕਿਹੜੀ ਜਗ੍ਹਾ ਤੋਂ ਤੁਸੀਂ ਸ਼ਰੀਫ ਲਿਆਏ ਹੋ? ਗੁਜਰਾਣੇ ਗੁਜਰਾਂਵਾਲਾ। ਆਹੋ, ਠੀਕ ਹੈ, ਹਰ ਬਰਸੀ ਤੇ ਮੈਂ ਨਾ ਵਾ, ਭਾਵੇਂ 100 ਕੰਮ ਛੱਡ ਕੇ ਮੈਂ ਹਰ ਬਰਸੀ ਤੇ ਮੈਂ ਪਹੁੰਚਣਾ ਵਾ। ਠੀਕ ਹੈ। ਰਾਈ ਨਾ ਪਿਆਰ ਸੀ ਸਾਡੇ ਬਾਰੇ ਕੀ ਆਹ ਨਹੀਂ, ਅਸੀਂ ਆਏ ਅੱਗੇ ਨਹੀਂ ਆ, ਪਰ ਸਾਨੂੰ ਅੰਦਰ ਨਹੀਂ ਬਦਲ ਦਿੱਤਾ ਗਿਆ। ਆਪਣਾ ਨਾਮ ਦੱਸਿਓ। मेरा नाम शाह खान है जी। मेरा गुजरांवाला से तलक से गुजराले तो ਅਸੀਂ ਆਏ ਹਾਂ। ਅੱਛਾ, ਡਰਾਈਵਰ ਹਾਂ। ਠੀਕ ਹੈ। ਰਾਈ ਸਾਹਿਬ ਦੇ ਨਾਲ ਬਹੁਤ ਪਿਆਰ ਹੈ ਸਾਨੂੰ। ਰਾਈ ਸਾਹਿਬ ਜਿਸ ਤੇ ਜ਼ਿੰਦਾ ਸਾਂ, ਉਹਨਾਂ ਦੀ ਹਰ ਫਿਲਮ ਵੇਖੀਏ, ਉਹਨਾਂ ਦੇ ਡਾਇਲੌਗ, ਉਹਨਾਂ ਦੇ ਸਟਾਈਲ, ਉਹਨਾਂ ਦੀ ਹਰ ਚੀਜ਼ ਸਾਨੂੰ ਬਹੁਤ ਪਸੰਦ ਸੀ। ਬਹੁਤ ਇੱਕ ਅੱਛੇ ਆਦਮੀ ਸਾਂ ਤੇ ਉਹ ਸ਼ਹੀਦ ਹੋਏ ਨੇ ਗੁਜਰਾਂਵਾਲ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ ਹੀ ਸ਼ਹੀਦ ਹੋਏ ਨੇ। ਇਹਦੇ ਤੇ ਵੀ ਸਾਨੂੰ ਅਫਸੋਸ ਹੈ। ਠੀਕ ਹੈ। ਤੇ ਦੂਸਰੇ ਨੰਬਰ ਤੇ ਰਾਈ ਸਾਹਿਬ ਇੱਕ ਸਖੀ ਆਦਮੀ ਸਾਂ, ਲੋਕ ਆਂਦੇ ਨੇ ਸਖਾਵਤ ਬਹੁਤ ਜ਼ਿਆਦਾ ਕਰਦੇ ਸਾਂ ਤੇ ਅੱਲਾਹ ਤਾਲਾ ਉਹਨਾਂ ਦਾ ਜੰਨਤਾਂ ਚ ਘਰ ਕਰੇ ਤੇ ਅੱਲਾਹ ਤਾਲਾ ਹਾਂ। ਤੇ ਇਹ ਸਾਡੇ ਰਮਜ਼ਾਨ ਭਾਈ ਨੇ ਹੈਦਰ ਸੁਲਤਾਨ ਸਾਹਿਬ ਨੇ ਇਹਨਾਂ ਨੂੰ ਸਾਈਕਲ ਵੀ ਲੈ ਕੇ ਦਿੱਤੀ ਹੈ। ਇੱਕ ਆਏ ਸਾਂ ਗੁਜਰਾਲੇ ਤੋਂ ਸਾਈਕਲ ਤੇ ਚਲਾ ਕੇ ਆਏ ਸਾਂ। ਅੱਛਾ, ਠੀਕ ਹੈ। ਤੇ ਰਾਈ ਸਾਹਿਬ ਬਹੁਤ ਅੱਛੇ ਆਦਮੀ ਸਾਂ, ਗੁਜਰਾਲ ਚ ਕਤਲ ਹੋ ਸਾਂ, ਸਖੀ ਆਦਮੀ ਸਾਂ ਤੇ ਫਿਰ ਮੁਸਾਫਰ ਸਾਂ ਤੇ ਰਸਤੇ ਦੇ ਵਿੱਚ ਸ਼ਹੀਦ ਹੋਏ ਨੇ। ਇਹ ਬੜਾ ਵੱਡਾ ਦਰਜਾ ਅੱਲਾਹ ਤਾਲਾ ਨੇ ਉਹਨਾਂ ਨੂੰ ਦਿੱਤਾ ਹੈ। ਅੱਲਾਹ ਤਾਲਾ ਉਹਨਾਂ ਨੂੰ ਜੰਨਤੁਲ ਫਿਰਦੌਸ ਦੇ ਵਿੱਚ ਆਲਾ ਮੁਕਾਮ ਅਤਾ ਫਰਮਾਏ। ਆਮੀਨ। ਬਾਬਲ ਸਦਕੇ ਫਿਲਮ ਵੇਖੋ। ਇਹ ਜਿਹੜੀ ਅਖਬਾਰ ਤੋਂ ਸਾਂਭ ਕੇ ਰੱਖੀ ਹੈ, ਇਹਦੇ ਬਾਰੇ ਕੀ ਜਾਂਦੇ ਹੋ? ਇਹ ਕਦੋਂ ਦੀ, ਕਿੰਨੀ ਕੁ ਪੁਰਾਣੀ ਅਖਬਾਰ ਸਾਂਭ ਕੇ ਰੱਖੀ ਹੈ? 28 साल हो गए अखबार साम्भी नू। अच्छा। हम फैसलाबाद से आए हैं ते दूसरी पर्ची की अखबार साम्भी हुई है। ਦੂਸਰੀ ਪਰਸੀ ਦਾ ਅਖਬਾਰ। ਆਪਣਾ ਨਾਮ ਦੱਸਿਓ। बशीर अहमद। ਬਸ਼ੀਰ ਸਾਹਿਬ ਨੇ ਪਿਛਲੇ 28 ਸਾਲਾਂ ਤੋਂ ਇਹ ਅਖਬਾਰ ਸਾਂਭ ਕੇ ਰੱਖੀ ਹੈ ਕਿ ਸੁਲਤਾਨ ਰਾਈ ਸਾਹਿਬ ਦੀ ਦੂਸਰੀ ਬਰਸੀ ਸੀ ਉਦੋਂ। ਬਾਬਲ ਸਦਕੇ ਤੇਰੇ ਫਿਲਮ ਵੇਖੀ ਹੈ ਨਾ, ਕੈਸਾ ਕਿਆ ਬਾਤ। ਹਾਂਜੀ, ਬਾਬਲ ਸਦਕੇ ਫਿਲਮ ਵੇਖੋ, ਹੁਣ ਵੇਖੋ ਕੱਢ ਕੇ ਹਾਲਾਤ ਸਫੈਦ ਨੇ ਜੀ। ਬਾਬਲ ਸਦਕੇ ਤੇਰੇ ਫਿਲਮ ਜਿਹੜੀ ਆ ਹੁਣ ਤੁਸੀਂ ਵੇਖ ਲਓ ਕੱਢ ਕੇ ਭਾਜੀ, ਕੋਈ ਤੁਹਾਨੂੰ ਪਤਾ ਹੈਗਾ ਤੁਹਾਡਾ ਰੂਹ ਤਾਜ਼ਾ ਹੋ ਜਾਂਦੀ। ਮੈਂ ਨਾ ਇਹੋ ਜਿਹੀ ਅਦਾਕਾਰੀ ਯਾਰ ਕੇ ਵਿੱਚ ਡੁੱਬ ਜਾਂਦੇ ਸੀ। ਮੈਂ ਨਾ ਸਿੱਧਾ ਰਸਤਾ। ਫਿਰ ਉਹਨਾਂ ਦੇ ਜਿਹੜੇ ਉਹਨਾਂ ਦੇ ਡਾਇਲੌਗ ਨੇ ਨਾ, ਜਿਹੜੇ ਡਾਇਲੌਗ ਨੇ ਆਪਣਾ, ਕਿ ਮੈਨੂੰ ਯਕੀਨ ਕਰੋ ਉਹਦੀ ਬਖਸ਼ਿਸ਼ ਦਾ ਜ਼ਰੀਆ ਹੀ ਹੋਏ ਨੇ ਮੇਰੇ ਨਜ਼ਰੀਏ ਦੇ ਹਿਸਾਬ ਨਾਲ ਨਾ। ਮੈਂ ਅੱਲਾ ਕਰੇ ਕੋਈ ਜਨਤੀ ਨੇ ਕਿਸ ਤਰੀਕੇ ਨਾਲ ਬਸ਼ੀਰੇ ਫਿਲਮ 'ਚ ਜਦੋਂ ਮਸਜਿਦ ਦੇ ਵਿੱਚ ਹੁੰਦਾ ਆ, ਕਹਿੰਦਾ ਯਾ ਅੱਲਾ ਪਾਕ ਗੁਨਾਹ ਤਾਂ ਮੈਂ ਕੀਤੇ ਸਜਾਵਾਂ ਮੇਰੀ ਭੈਣ ਨੂੰ। ਫਿਰ ਉਹ ਸਿੱਧੇ ਰਸਤੇ ਦੇ ਵਿੱਚ ਹੈਗਾ, ਜਦੋਂ ਮਸਜਿਦ ਦੇ ਵਿੱਚ ਜਾਂਦਾ ਨਾ ਹਾਜੀ ਸਾਹਿਬ, ਤੇ ਉਹਨੂੰ ਕਹਿੰਦਾ ਜਾ ਕੇ ਯਾ ਅੱਲਾ ਪਾਕ, ਰੋਂਦਾ ਦੁਆ ਮੰਗਦਾ ਹਾਜੀ ਸਾਹਿਬ, ਤੇ ਕਹਿੰਦਾ ਯਾ ਅੱਲਾ ਪਾਕ, ਮੌਲਵੀ ਸਾਹਿਬ ਨੂੰ ਕਹਿੰਦਾ ਮੌਲਵੀ ਸਾਹਿਬ ਇੱਕ ਤੁਸੀਂ ਮੇਰੇ ਗਵਾਹ ਬਣ ਜਾਣਾ। ਤੇ ਅੱਲਾ ਪਾਕ ਨੂੰ ਉਦੋਂ ਕਿਆਮਤ ਵਾਲੇ ਦਿਨ ਕਹਿ ਦੇਣਾ ਕਿ ਮੇਰਾ ਫਰਸ਼ ਦੇ ਉੱਤੇ ਮੇਰੀ ਪੱਗ ਰੁਲਦਿਆਂ ਤੁਹਾਂ ਵੇਖੀ ਹੈ, ਮੇਰੀ ਪੱਗ ਰੁਲਦਿਆਂ ਤੁਹਾਂ ਵੇਖੀ ਹੈ, ਤੁਸੀਂ ਮੇਰੇ ਵਾਸਤੇ ਨਾ ਮੇਰੇ ਗਵਾਹ ਬਣ ਜਾਣਾ। ਤੇ